viewers, welcome back to DCV 84. Break the baat ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਹਰਪ੍ਰੀਤ ਸਿੰਘ, ਫੇਮਸ ਮੀਡੀਆ ਪਰਸਨੈਲਿਟੀ ਫਰਮ ਟੋਰਾਂਟੋ, ਕੈਨੇਡਾ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਜੀ, ਜਿਸ ਤੁਸੀਂ ਜਾਣਦੇ ਹੋ ਕਿ ਅੱਜ ਅਮਰੀਕਾ ਦੇ ਵਿੱਚ ਵੈਟਰਨ ਡੇ ਹੈ। ਇਸ ਨੂੰ ਕੈਨੇਡਾ ਦੇ ਵਿੱਚ ਵੀ ਮਨਾਇਆ ਜਾਂਦਾ ਹੈ। ਇਹ ਉਹ ਖਾਸ ਦਿਨ ਹੈ ਜਿਸ ਦਿਨ ਸਾਰੇ ਫੌਜੀਆਂ ਨੇ ਵਰਲਡ ਵਾਰ 1 ਜਾਂ ਵਰਲਡ ਵਾਰ 2 ਦੇ ਵਿੱਚ ਹਿੱਸਾ ਲਿੱਤਾ ਤੇ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਮੈਮੋਰੀਅਲ ਬਣਾਇਆ ਜਾਂਦਾ, ਮੈਮੋਰੀਅਲ ਡੇ ਬਣਾਇਆ ਜਾਂਦਾ ਹੈ। ਇਸ ਨੂੰ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਮਨਾਇਆ ਗਿਆ, ਇਸ ਬਾਰੇ ਥੋੜ੍ਹੀ ਜਾਣਕਾਰੀ ਦਿਓ। ਹਾਂਜੀ, ਬਹੁਤ ਬਹੁਤ ਧੰਨਵਾਦ ਰੀਤੀ। ਅੱਜ ਤੁਸੀਂ ਕਿਉਂਕਿ ਅੱਜ ਦੇ ਦਿਨ ਦੇ ਉੱਤੇ ਪਹਿਲਾਂ ਮੈਂ ਰਿਮੈਂਬਰੈਂਸ ਡੇ ਤੋਂ ਜਾਂ ਕਿਉਂਕਿ ਵੱਖਰੇ ਵੱਖਰੇ ਜਗ੍ਹਾ ਦੇ ਉੱਤੇ ਕਿਤੇ ਵੈਟਰਨ ਡੇ ਦੇ ਨਾਂ ਦੇ ਨਾਲ ਇਹ ਜਾਣਿਆ ਜਾਂਦਾ, ਕਿਤੇ ਪੌਪੀ ਡੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਕਿਤੇ ਆਰਮਸਟਿਸ ਡੇ ਦੇ ਨਾਲ ਜਾਣਿਆ ਜਾਂਦਾ। ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਉਹ ਜਿਹੜੀਆਂ ਡੈਮੋਕ੍ਰੇਸੀ ਨੂੰ ਪਿਆਰ ਕਰਦੀਆਂ ਜਿਹੜੀਆਂ ਕੰਟਰੀਜ਼ ਨੇ, ਜਿਹੜੇ ਮੁਲਕ ਨੇ, ਉਹਨਾਂ ਦੀ ਇੱਕ ਹਿਸਟਰੀ ਦੇ ਵਿੱਚ ਬਹੁਤ ਵੱਡਾ ਇੱਕ ਪੰਨਾ ਲਿਖ ਹੋਇਆ ਸੀ ਜਦੋਂ ਉਹਨਾਂ ਦੇ ਫੌਜੀ, ਕਿਉਂਕਿ ਟ੍ਰਿਬਿਊਟ ਹੈ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਫੌਜੀਆਂ ਦੇ ਲਈ ਜਿਨ੍ਹਾਂ ਨੇ ਉਹਨਾਂ ਵਾਰਸ ਦੇ ਵਿੱਚ ਹਿੱਸਾ ਲਿਆ, ਆਪਣੀਆਂ ਜਾਨਾਂ, ਕਿਸੇ ਨੇ ਆਪਣੀ ਜਾਨ ਗਵਾਈ, ਕਿਸੇ ਨੇ ਆਪਣੇ ਇਹ ਕਹਿ ਲਓ ਕਿ ਸਰੀਰ ਦੇ ਅੰਗ ਗਵਾਏ ਨੇ। ਬਹੁਤ ਇੱਕ ਵੱਡੀ ਜੰਗ ਲੜੀ ਗਈ ਸੀਗੀ, ਇੱਕ ਕਹਿ ਲਓ ਡਿਕਟੇਟਰਸ਼ਿਪ ਦੇ ਖਿਲਾਫ, ਇੱਕ ਜਿਹੜਾ ਫੈਸਿਜ਼ਮ ਸੀਗਾ ਉਹਦੇ ਖਿਲਾਫ ਲੜਾਈ ਲੜੀ ਗਈ। ਤੇ ਉਹਦੇ ਨਾਲ ਦੀ ਨਾਲ ਇਹਦੀ ਗੱਲ ਕਰਨ ਤੋਂ ਪਹਿਲਾਂ ਇੱਕ ਹੋਰ ਜੋ ਰਿਮੈਂਬਰੈਂਸ ਡੇ ਸਾਡੇ ਲਈ ਅੱਜ ਦੇ ਲਈ ਖਾਸ ਮਹੱਤਤਾ ਰੱਖਦਾ, ਉਹਨੂੰ ਅਸੀਂ ਥੱਪੜ ਡੇ ਦੇ ਨਾਲ ਵੀ ਮਨਾਉਣੇ ਆ, ਥੱਪੜ ਦਿਵਸ ਦੇ ਨਾਂ ਦੇ ਨਾਲ। ਕਿਉਂਕਿ ਅੱਜ ਦੇ ਦਿਨ 11 ਨਵੰਬਰ 2011 ਨੂੰ ਅੱਜ ਦੂਸਰਾ ਸਾਲ ਹੈ ਜਿਹੜਾ ਸਾਡੇ ਲਈ ਮਨਾਉਣਾ ਬਹੁਤ ਜ਼ਰੂਰੀ ਆ, ਕਿ ਜਿਹਦੇ ਵਿੱਚ ਜੋ ਸਾਡੇ ਅਣਖੀ ਨੇ, ਜਿਹੜੇ ਸਾਡੇ ਜੁਝਾਰੂ ਸਿੰਘ ਨੇ, ਭਾਈ ਹਵਾਰਾ, ਉਹਨਾਂ ਨੇ ਅੱਜ ਦੇ ਦਿਨ ਹੀ ਜਦੋਂ ਕਚਹਿਰੀਆਂ ਦੇ ਵਿੱਚ ਇੱਕ ਬੜੀ ਵੱਡੀ ਸਿਕਿਉਰਿਟੀ ਦੇ ਵਿੱਚ ਉਹਨਾਂ ਨੂੰ ਲਿਆਇਆ ਗਿਆ, ਤੇ ਜੋ ਹਿੰਦੂਤਵੀ ਜਿਹੜਾ ਗੁੰਡੇ ਕਹਿ ਸਕਦੇ ਹਾਂ ਅਸੀਂ, ਉਹਨਾਂ ਨੇ ਇੱਕ ਬੇੜੀਆਂ ਦੇ ਵਿੱਚ ਜਾਂ ਹੱਥਕੜੀਆਂ ਦੇ ਵਿੱਚ ਵੱਜੇ ਹੋਏ ਜੋ ਸਿੱਖ ਨੂੰ ਉਹਦੀ ਦਸਤਾਰ ਲਾਉਣ ਦੀ, ਉਹਦੇ ਤੇ ਉਹਦੀ ਇੱਕ ਹੱਤਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਗੁਰੂ ਦੇ ਸਿੰਘ ਨੇ ਥੱਪੜ ਮਾਰ ਕੇ ਉਹਨੂੰ ਉਹਦੇ ਸਵਾਲ ਸਨ ਜੋ ਉਹਨਾਂ ਦਾ ਜਵਾਬ ਦਿੱਤਾ ਸੀ ਕਿ ਨਹੀਂ ਭਾਈ, ਇਹ ਇੰਨਾ ਸੌਖਾ ਨਹੀਂ ਹੈ ਜਿੰਨਾ ਸੌਖਾ ਤੁਸੀਂ ਸਮਝ ਲਓ। ਭਾਵੇਂ ਕਿ ਅਸੀਂ ਬੇੜੀਆਂ ਦੇ ਵਿੱਚ, ਹੱਥਕੜੀਆਂ ਦੇ ਵਿੱਚ ਇੱਕ ਵੱਡੀਆਂ ਸਾਰੀਆਂ ਜੋ ਸੁਰੱਖਿਆ ਘੇਰਿਆਂ ਦੇ ਵਿੱਚ ਵੱਜੇ ਹੋਏ ਆ, ਪਰ ਉਸ ਸਿੱਖ ਨੇ, ਉਸ ਗੁਰੂ ਦੇ ਲਾਲ ਨੇ ਇਹ ਗੱਲ ਪ੍ਰੂਵ ਕਰ ਦਿੱਤੀ। ਉਹਦੇ ਜਦੋਂ ਕੰਨਾਂ ਦੇ ਵਿੱਚ ਚਪੇੜ ਵੱਜੀ ਸੀਗੀ, ਤੇ ਉਹ ਕਹਿੰਦੇ ਨੇ ਕਿ ਇੱਕ ਮੂਵੀ ਦੇ ਵਿੱਚ ਵੀ ਆਉਂਦਾ ਇਹ ਕਰਮਾ ਦੇ ਵਿੱਚ ਵੀ, ਇਹ ਗੂੰਜ ਤੁਝੇ ਪੂਰੀ ਜ਼ਿੰਦਗੀ ਸੁਣਾਈ ਦੇਗੀ। ਔਰ ਉਹ ਗੂੰਜ ਮੇਰਾ ਖਿਆਲ ਹੈ ਕਿ ਜਿਹੜੇ ਇਹ ਹਿੰਦੂਤਵਾ ਦੇ ਅੱਗੇ ਅੰਬੈਸਡਰਸ ਨੇ ਉਹਨਾਂ ਨੂੰ ਸੁਣਾਈ ਦਿੱਤੀ ਹੋਏਗੀ। ਔਰ ਨਾਲ ਦੀ ਨਾਲ ਜੋ ਸਾਨੂੰ ਇਹ ਬਣਦਾ ਕਿ ਸਿੱਖ ਜੋ ਇਤਿਹਾਸ ਦੇ ਵਿੱਚ, ਭਾਵੇਂ ਕਿ ਇੱਕ ਬਹੁਤ ਇੱਕ ਛੋਟੀ ਜਿਹੀ ਘਟਨਾ, ਪਰ ਫਿਰ ਵੀ ਇਹਦੀ ਸਿਗਨੀਫਿਕੈਂਸ ਬਹੁਤ ਜ਼ਿਆਦਾ, ਇਹਦੀ ਮਹੱਤਤਾ ਬਹੁਤ ਜ਼ਿਆਦਾ, ਕਿ ਉਸ ਜਿਹੜਾ ਕਿ ਇੰਨੀ ਦੇਰ ਤੋਂ ਪਿਛਲੇ 15-16 ਸਾਲਾਂ ਤੋਂ 2 ਦਹਾਕੇ ਹੋ ਚੱਲੇ ਨੇ ਉਹਨੂੰ, ਭਾਈ ਹਵਾਰਾ ਨੂੰ ਜੇਲ੍ਹ ਦੇ ਵਿੱਚ, ਭਾਵੇਂ ਕਿ ਥੋੜ੍ਹੀ ਦੇਰ ਲਈ ਉਹਨਾਂ ਨੂੰ ਰਿਸਪਾਈਟ ਮਿਲੀ ਵੀ ਸੀ, ਉਸ ਜੇਲ੍ਹ ਤੋਂ ਬਾਹਰ ਵੀ ਰਹੇ ਸੀ ਜਦੋਂ ਉਹਨਾਂ ਨੇ ਸੁਰੰਗ ਪੱਟੀ ਸੀ, ਪਰ ਫਿਰ ਵੀ ਇੰਨੀ ਦੇਰ ਤੋਂ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਉਹਨਾਂ ਦੀ ਜੋ ਇੱਕ ਮੋਰਲ ਆ ਅਜੇ ਵੀ ਡਾਊਨ ਨਹੀਂ ਹੋਈ, ਔਰ ਉਹਨਾਂ ਨੇ ਪ੍ਰੂਵ ਕਰ ਦਿੱਤਾ ਕਿ ਨਹੀਂ, ਸਿੱਖ ਦੀ ਦਸਤਾਰ ਜਿਹੜੀ ਆ, ਖਾਸ ਕਰਕੇ ਇਹੋ ਜਿਹੇ ਸਿੱਖ ਦੀ ਦਸਤਾਰ, ਅਸੀਂ ਮਨਮੋਹਨ ਸਿੰਘ ਵਰਗੇ ਸਿੱਖ ਦੀ ਗੱਲ ਨਹੀਂ ਕਰ ਰਹੇ, ਇਹੋ ਜਿਹੇ ਸਿੱਖ ਦੀ ਦਸਤਾਰ ਨੂੰ ਹੱਥ ਪਾਉਣਾ ਕੋਈ ਖਤਰੇ ਤੋਂ ਖਾਲੀ ਨਹੀਂ। ਸੋ ਹੁਣ ਫਿਰ ਅਸੀਂ ਵਾਪਸ ਆਉਂਦੇ ਹਾਂ ਕਿ ਜੋ ਦੁਨੀਆ ਦੇ ਵਿੱਚ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੱਖਰੇ ਵੱਖਰੇ ਨਾਮਾਂ ਦੇ ਥੱਲੇ, ਜਿਵੇਂ ਸਟੇਟਸ ਦੇ ਵਿੱਚ ਇਹ ਮੇਰਾ ਖਿਆਲ ਵੈਟਰਨ ਡੇ ਦੇ ਨਾਂ ਦੇ ਥੱਲੇ ਮਨਾਇਆ ਜਾਂਦਾ, ਰਿਮੈਂਬਰੈਂਸ ਡੇ ਜਿਹੜਾ ਹੈਗਾ ਉਹ ਕੈਨੇਡਾ ਦੇ ਵਿੱਚ ਮਨਾਇਆ ਜਾਂਦਾ। ਸੋ ਇਸ ਦਿਨ ਜਿਹੜੇ ਫੌਜੀ ਨੇ ਉਹਨਾਂ ਦਾ ਇਹ ਦਿਨ ਖਾਸ ਤੌਰ ਦੇ ਉੱਤੇ ਮਨਾਇਆ ਜਾਂਦਾ। ਔਰ ਇਹੀ ਚੀਜ਼ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੀ ਇੰਗਲੈਂਡ ਦੇ ਵਿੱਚ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, ਕਿਉਂਕਿ ਅਸੀਂ ਸਿੱਖ ਪਰਸਪੈਕਟਿਵ ਤੋਂ ਵੀ ਇਹ ਚੀਜ਼ ਦੇਖਣੀ ਆ ਕਿ ਕਿੰਨੇ ਕੁ ਮਹੱਤਵਪੂਰਨ ਇਹ ਗੱਲ ਹੈਗੀ ਆ। ਇਨਸਪਾਇਟ ਆਫ ਵੀ ਜਿਹੜੇ ਸਿੱਖ ਸੀਗੇ ਬਹੁਤ ਘੱਟ ਗਿਣਤੀ ਦੇ ਵਿੱਚ ਸਨ ਐਜ਼ ਏ ਹੋਲ ਪਾਪੂਲੇਸ਼ਨ ਦੇ ਮਾਮਲੇ ਦੇ ਵਿੱਚ, ਪਰ ਜਿਹੜੀ ਇੰਡੀਅਨ ਆਰਮੀ ਸੀਗੀ, ਜਿਹੜੀ ਬ੍ਰਿਟਿਸ਼ ਇੰਡੀਅਨ ਆਰਮੀ ਸੀ ਜੇ ਮੈਂ ਇਹ ਕਹਾਂ, ਤੇ ਉਹਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ
ਔਰ 1/3 ਤੋਂ ਵੀ ਜ਼ਿਆਦਾ ਹਿੱਸਾ ਜਿਹੜਾ ਸੀਗਾ ਉਹ ਸਿੱਖ ਫੌਜੀਆਂ ਦਾ ਸੀ। ਉਹਦੇ ਵਿੱਚ ਸਿੱਖ ਪਾਇਲਟ ਵੀ ਸਨ, ਉਹਦੇ ਵਿੱਚ ਆਰਮੀ ਵੀ ਸੀ, ਉਹਦੇ ਚ ਆਰਟਿਲਰੀ ਦੇ ਵਿੱਚ ਵੀ ਇੱਕ ਸਿੱਖ ਵੱਡਾ, ਔਰ ਉਹਨਾਂ ਦੀ ਪੈਦਲ ਜਿਹੜੀ ਫੌਜ ਸੀ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਯੋਗਦਾਨ ਜਿਹੜਾ ਸਿੱਖਾਂ ਦੇ ਵੱਲੋਂ ਪਾਇਆ ਗਿਆ। ਔਰ ਇੰਨੀ ਛੋਟੀ ਇੱਕ ਮਾਈਨਸਕਿਊਲ ਕਮਿਊਨਿਟੀ ਫੌਜ ਦੇ ਵਿੱਚ ਵੀ ਹੋਣ ਦੇ ਬਾਵਜੂਦ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੇ ਗੈਲੈਂਟਰੀ ਅਵਾਰਡਸ ਮਿਲਦੇ ਨੇ, ਕ੍ਰਾਸਿਸ, ਵਿਕਟੋਰੀਆ ਕ੍ਰਾਸਿਸ ਮਿਲਦੇ ਨੇ, ਮੇਰੇ ਖਿਆਲ 3 ਜਾਂ 4 ਦੇ ਕਰੀਬ ਵਿਕਟੋਰੀਆ ਕ੍ਰਾਸਿਸ ਮਿਲਦੇ ਨੇ। ਫਿਰ ਉਹਨਾਂ ਦੇ ਪਾਇਲਟਾਂ ਦੀ ਜਦੋਂ ਅਸੀਂ ਗੱਲ ਕਰਦੇ ਉਹਨਾਂ ਦੇ ਵਿੱਚ ਵੀ ਸਿੱਖ ਪਾਇਲਟ ਸਨ। ਔਰ ਜੇ ਤੁਸੀਂ 2010 ਜਾਂ 11 ਦੇ ਵਿੱਚ ਇੱਕ ਡਾਕੂਮੈਂਟਰੀ ਵੀ ਬਣਾਈ ਗਈ ਸੀ BBC ਦੇ ਵੱਲੋਂ, BBC ਜਾਣੀ ਕਿ ਇੰਗਲੈਂਡ ਦੇ ਵੱਲੋਂ ਇੱਕ ਡਾਕੂਮੈਂਟਰੀ ਬਣਾਈ ਸੀ ਕਿ ਸਿੱਖਾਂ ਦੀ ਯਾਦ ਨੂੰ ਕਿਸ ਤਰੀਕੇ ਨਾਲ ਕਮੈਮੋਰੇਟ ਕਰਨਾ। ਮੈਨੂੰ ਬੜੀ ਹੈਰਾਨੀ ਹੁੰਦੀ ਆ ਕਿ ਇਹੋ ਜਿਹੀ ਕੋਈ ਡਾਕੂਮੈਂਟਰੀ ਜਿਹੜੀ ਹੈਗੀ ਆ ਸਿੱਖ ਜਿਹੜੇ ਭਾਰਤ ਦੇ ਫੌਜੀ ਨੇ, ਹਾਂਜੀ, ਜਿਨ੍ਹਾਂ ਨੇ ਚਾਹੇ 1971 ਦੀ, 65 ਦੀ ਔਰ 1962 ਦੀਆਂ ਲੜਾਈਆਂ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਇਆ। ਮੇਰਾ ਖਿਆਲ ਨਹੀਂ ਕਿ ਇਹੋ ਜਿਹੀ ਕੋਈ ਡਾਕੂਮੈਂਟਰੀ ਜਿਹੜੇ ਸਿੱਖ ਸਾਡੇ ਫੌਜੀ ਨੇ ਭਾਰਤ ਦੇ ਵਿੱਚ, ਜਿਨ੍ਹਾਂ ਦੇ ਬਹੁਤ ਵੱਡੇ ਯੋਗਦਾਨ ਨੇ ਸਾਰੀਆਂ ਲੜਾਈਆਂ ਦੇ ਵਿੱਚ, ਕਦੀ ਉਹਨਾਂ ਨੇ ਇਹੋ ਜਿਹੀ ਡਾਕੂਮੈਂਟਰੀ ਬਣਾਈ ਹੋਵੇ। ਔਰ ਉਸ ਡਾਕੂਮੈਂਟਰੀ ਦੇ ਨਾਲ ਦੀ ਨਾਲ ਜੇ ਮੈਂ ਗੱਲ ਇਹ ਕਰਦਾ ਕਿ ਉਹਨਾਂ ਸਮਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ World War I ਦੇ ਵਿੱਚ ਗੋਰਿਆਂ ਦੇ ਵੱਲੋਂ ਇਹ ਗੱਲ ਤਸਲੀਮ ਕੀਤੀ ਗਈ ਹੈ, ਮੰਨੀ ਗਈ ਹੈ, ਇਸ ਚੀਜ਼ ਨੂੰ ਐਕਸੈਪਟ ਕੀਤਾ ਗਿਆ ਕਿ ਜੇ ਸਿੱਖ ਨਾ ਹੁੰਦੇ ਤੇ ਸ਼ਾਇਦ ਜਿਹੜਾ ਇੱਕ ਵਾਰ ਦਾ, ਉਸ ਜੰਗ ਦਾ ਇੱਕ ਮੁਹਾਂਦਰਾ ਉਹ ਵੱਖਰਾ ਹੁੰਦਾ, ਉਹਦੇ ਰਿਜ਼ਲਟ ਜਿਹੜੇ ਸੀਗੇ ਉਹ ਵੱਖਰੇ ਹੋਣੇ ਸੀਗੇ। ਇਹ ਚੀਜ਼ ਉਹ ਇਸ ਚੀਜ਼ ਨੂੰ ਕਨਫੈਸ ਕਰਦੇ ਨੇ ਔਰ ਬੜੀ ਫਰਾਖ ਦਿਲੀ ਦੇ ਨਾਲ। ਹੁਣ ਇਸ ਚੀਜ਼ ਦੇ ਵਿੱਚੋਂ ਭਾਵੇਂ ਕਿ ਸਿੱਖਾਂ ਨੇ ਬਹੁਤ ਬਹਾਦਰੀ ਨਾਲ ਲੜਿਆ, ਇਹ ਮੈਂ ਗੱਲ ਕਰ ਰਿਹਾ ਫਸਟ ਵਰਲਡ ਵਾਰ ਦੀ, ਔਰ ਉਹਨਾਂ ਨੂੰ ਉਹਨਾਂ ਸਮਿਆਂ ਦੇ ਵਿੱਚ 1915-16 ਦੇ ਵਿੱਚ ਉਹਨਾਂ ਨੂੰ ਇੱਕ ਤਰੀਕੇ ਨਾਲ, ਕਿਉਂਕਿ ਇੱਕ ਵੱਡੀ ਫੌਜ ਉਹਨਾਂ ਦੀ ਲੜੀ ਸੀ ਸਿੱਖਾਂ ਦੀ, ਉਹਨਾਂ ਨੂੰ ਥੋੜਾ ਜਿਹਾ ਇਸ ਚੀਜ਼ ਦੀ ਇੱਛਾ ਸੀ ਜਾਂ ਉਹ ਇਹ ਸੋਚਦੇ ਸਨ, ਕਿਆਸ ਰਾਈਆਂ ਸਨ ਕਿ ਹੁਣ ਪੰਜਾਬ ਦੇ ਵਿੱਚ ਉਹਨਾਂ ਨੂੰ ਥੋੜਾ ਰਿਪਰੀਵ ਮਿਲੂਗਾ, ਹੁਣ ਉਹਨਾਂ ਨੂੰ ਥੋੜੀਆਂ ਜਿਹੀਆਂ ਸਹੂਲਤਾਂ ਸਾਂਝਾ ਮਿਲਣਗੀਆਂ ਬ੍ਰਿਟਿਸ਼ ਰੂਲ ਦੇ ਨਾਲ। ਪਰ ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਆ ਕਿ 1919 ਦੇ ਵਿੱਚ 13 ਅਪ੍ਰੈਲ 1919 ਨੂੰ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡਾ ਸਾਕਾ, ਜਲਿਆਂਵਾਲੇ ਬਾਗ ਦਾ ਸਾਕਾ ਜਿਹੜਾ ਹੈਗਾ, ਉਸੇ ਬ੍ਰਿਟਿਸ਼ ਫੌਜ ਦੇ ਹੁਕਮਾਂ ਦੇ ਨਾਲ, ਭਾਵੇਂ ਕਿ ਉਹ ਭਾਰਤੀ ਫੌਜਾਂ ਨੇ ਕੀਤਾ ਜਾਂ ਭਾਰਤੀ ਸਿਪਾਹੀਆਂ ਨੇ ਗੋਲੀਆਂ ਚਲਾਈਆਂ ਸਨ, ਪਰ ਫਿਰ ਵੀ ਬ੍ਰਿਟਿਸ਼ ਨੇ ਉਹਨਾਂ ਦੇ ਹੁਕਮ ਦੇ ਨਾਲ ਇੱਕ ਬਹੁਤ ਵੱਡਾ ਸਾਕਾ ਕੀਤਾ ਗਿਆ, ਉੱਥੇ ਘੱਲੂਘਾਰਾ ਕੀਤਾ ਗਿਆ, ਜਾਂ ਜਲਿਆਂਵਾਲੇ ਬਾਗ ਦੇ ਸਾਕੇ ਨਾਲ ਜਿਹੜਾ ਮਸ਼ਹੂਰ ਹੋਇਆ। ਸੋ ਇਸ ਗੱਲ ਦੇ ਉੱਤੋਂ ਜੋ ਸਿੱਖ ਪੰਥ ਨੂੰ ਇੱਕ ਬਹੁਤ ਵੱਡੀ ਸਬਕ ਸਿੱਖਣੀ ਚਾਹੀਦੀ ਆ, ਉਹ ਇਹੀ ਆ ਕਿ ਜਿਹੜਾ ਰੂਲਿੰਗ ਕਲਾਸ ਆ, ਰੂਲਿੰਗ ਕਲਾਸ ਹਮੇਸ਼ਾ ਜਿਹੜੀ ਹੈਗੀ ਆ ਤੁਹਾਡੇ ਵੈਲਰ ਨੂੰ, ਤੁਹਾਡੀ ਜੋ ਖਾੜਕੂਪੂਣੇ ਨੂੰ ਆਪਣੇ ਹਿੱਤਾਂ ਦੇ ਲਈ ਵਰਤਦੀ ਆ। ਜਦੋਂ ਉਹ ਹਿੱਤ ਪੂਰੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਗੁਲਾਮਾਂ ਵਾਲੀ ਪੋਜੀਸ਼ਨ ਦੇ ਵਿੱਚ ਖੜੇ ਹੁੰਦੇ ਹੋ। ਔਰ ਇਹੀ ਚੀਜ਼ ਉਤੋਂ ਇਹਦੇ ਉਪਰੰਤ ਵੀ, ਬਾਵਜੂਦ ਇਸਦੇ ਕਿ ਸਿੱਖਾਂ ਦੇ ਨਾਲ ਇਹ ਸਾਰਾ ਕੁਝ ਹੈਪਨ ਹੋਇਆ, ਉਹ ਤੋਂ ਬਾਅਦ ਜਦੋਂ ਅਗਲੀ ਜੋ ਵਰਲਡ ਵਾਰ 44-45 ਦੇ ਵਿੱਚ ਉਹ ਹੁੰਦੀ ਆ, ਸੈਕੰਡ ਵਰਲਡ ਵਾਰ ਦੇ ਵਿੱਚ, ਉਹਨਾਂ ਦੇ ਵਿੱਚ ਫਿਰ ਇਹੀ ਹਿਸਾਬ ਕਿਤਾਬ ਹੁੰਦਾ। ਉਹਨਾਂ ਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਕਿ ਸਿੱਖਾਂ ਦੀ ਇੱਕ ਬਹੁਤ ਵੱਡੀ ਤਾਦਾਦ ਦੇ ਵਿੱਚ ਨਫਰੀ ਕੀਤੀ ਜਾਂਦੀ ਆ, ਬੜੀ ਵੱਡੀ ਤਾਦਾਦ ਦੇ ਵਿੱਚ ਉਹਨਾਂ ਦੀ ਭਰਤੀ ਕੀਤੀ ਜਾਂਦੀ ਆ। ਔਰ ਉਹੀ ਜੋ 1915 ਦੇ ਵਿੱਚ ਜੋ ਹਾਲਾਤ ਸਨ ਜਾਂ ਜਿਸ ਤਰੀਕੇ ਨਾਲ ਸਿੱਖ ਲੜੇ ਨੇ, ਔਰ ਉਹਨਾਂ ਦੇ ਵਿੱਚ ਕਈ ਵਾਰ ਕਈ ਥਾਵਾਂ ਦੇ ਉੱਤੇ ਇਹ ਵੀ ਆਉਂਦਾ ਕਿ ਜਿਹੜੇ ਸਿੱਖ ਸਨ ਕਈ ਥਾਵਾਂ ਦੇ ਉੱਤੇ ਜਦੋਂ ਉਹਨਾਂ ਦੇ ਕੋਲ ਐਮੂਨੇਸ਼ਨ ਮੁੱਕ ਜਾਂਦਾ ਤੇ ਉਹ ਆਪਣੀਆਂ ਤਲਵਾਰਾਂ, ਆਪਣੀਆਂ ਕਿਰਪਾਨਾਂ ਧੂ ਲੈਂਦੇ ਨੇ। ਸੋ ਇਹ ਗੱਲਾਂ ਵੀ ਉਹ ਦਰਜ ਕਰਦੇ ਨੇ, ਇਹ ਗੱਲਾਂ ਵੀ ਉਹ ਇਸ ਚੀਜ਼ ਨੂੰ ਮਤਲਬ ਕਿ ਤਸਲੀਮ ਕਰਦੇ ਨੇ ਇਸ ਚੀਜ਼ ਦੇ ਬਾਰੇ। ਔਰ ਉਹ ਰਿਮੈਂਬਰੈਂਸ ਸਿੱਖ ਹਿਸਟਰੀ ਦੇ ਨਾਂ ਦੇ ਨਾਲ ਇਹ ਡਾਕੂਮੈਂਟਰੀ ਵਰਤਦੇ ਨੇ, ਜਿਨ੍ਹਾਂ ਦੇ ਵਿੱਚ ਉਹ ਦੱਸਦੇ ਨੇ, ਇਹ ਗੱਲ ਨੂੰ ਮੰਨਦੇ ਨੇ ਕਿ ਜੋ ਸਿੱਖ ਸਨ ਉਹਨਾਂ ਦੀ ਫੌਜ, ਈਵਨ ਜਿਹੜੇ ਬ੍ਰਿਟਿਸ਼ ਫੌਜ ਸੀਗੀ ਉਹਨਾਂ ਦੇ ਵਿੱਚ ਸਕਾਟ ਸੀਗੇ ਜਾਂ ਆਇਰਿਸ਼ ਸੀਗੇ, ਉਹਨਾਂ ਤੋਂ ਵੀ ਜ਼ਿਆਦਾ ਸੀ। ਔਰ ਉਹਨਾਂ ਤੋਂ ਵੀ ਇੱਕ ਜਜ਼ਬਾਤਾਂ ਦੇ ਨਾਲ, ਇੱਕ ਜ਼ੀਲ ਦੇ ਨਾਲ ਉਹ ਲੜੇ ਨੇ ਦੁਸ਼ਮਣਾਂ ਦੇ ਖਿਲਾਫ। ਔਰ ਇਹੀ ਹਾਲਾਤ ਰਹੇ ਨੇ ਜੋ ਸਿੱਖਾਂ ਦੀ ਫੌਜ ਸੀ ਉਹਨਾਂ ਦੀ ਦੂਸਰੇ ਵਰਲਡ ਵਾਰ ਤੋਂ ਬਾਅਦ। ਪਰ ਦੂਸਰੇ ਵਰਲਡ ਵਾਰ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਸਿੱਖਾਂ ਦੇ ਨਾਲ ਕੀ ਹਾਲਾਤ ਹੁੰਦੇ ਨੇ। ਜੇ ਵੱਢ ਟੁੱਕ ਹੁੰਦੀ ਆ ਤਾਂ ਸਿੱਖਾਂ ਦੀ ਹੁੰਦੀ ਆ, ਜੇਕਰ ਸਿੱਖਾਂ ਦਾ ਰਾਜ ਉਹਨਾਂ ਨੂੰ ਨਹੀਂ ਮਿਲਦਾ ਤੇ ਉਹ ਸਿੱਖਾਂ ਨੂੰ ਹੀ ਨਹੀਂ ਮਿਲਦਾ। ਬਾਕੀ ਸਾਰੀਆਂ ਚਾਹੇ ਮੁਸਲਮਾਨ ਸਨ ਚਾਹੇ ਹਿੰਦੂ ਸਨ, ਉਹਨਾਂ ਨੂੰ ਆਪਣਾ ਆਪਣਾ ਰਾਜ ਮਿਲਦਾ।
ਪਰ ਸਿੱਖਾਂ ਨੂੰ ਉੱਥੇ ਵੀ ਰਾਜ ਨਹੀਂ ਦਿੱਤਾ ਗਿਆ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਿੰਨੀ ਦੇਰ ਤੱਕ ਸਿੱਖ ਕਿਸੇ ਵੀ ਕੌਮ ਦੇ ਥੱਲੇ ਗੁਲਾਮ ਨੇ, ਉਹਨਾਂ ਦੇ ਨਾਲ ਸਿਰਫ ਵਰਤਿਆ ਜਾਣ ਵਾਲਾ ਹੀ ਵਤੀਰਾ ਹੋਣਾ ਕਿ ਜਦੋਂ ਟਾਈਮ ਆਇਆ ਵਰਤ ਲਿਆ ਜਾਵੇ, ਜਦੋਂ ਟਾਈਮ ਆਇਆ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਸੋ ਇਹੀ ਹਾਲਾਤ ਰਹੇ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇ 1947 ਤੋਂ ਬਾਅਦ ਦੇ, ਔਰ ਜਿੰਨੀਆਂ ਵੀ ਜੰਗਾਂ ਹੋਈਆਂ ਨੇ, ਜੇਕਰ ਤੁਸੀਂ ਇਹਨਾਂ ਦੇ ਫੌਜੀ ਅਫਸਰਾਂ ਦੀ ਕਹਾਣੀ ਦੇਖਦੇ ਹੋ ਤਾਂ ਉਹ ਵੀ ਇਹੀ ਕਹਿੰਦੇ ਨੇ ਕਿ ਜੇ ਸਿੱਖ ਨਾ ਹੁੰਦੇ ਤੇ ਸ਼ਾਇਦ ਜੋ 1971 ਦੀ ਲੜਾਈ ਹੁੰਦੀ ਆ, ਜਿਹਦੇ ਵਿੱਚ ਮੁਕਤੀ ਬਾਹਿਨੀ ਦੀ ਜਦੋਂ ਅਸੀਂ ਦੇਖਦੇ ਹਾਂ ਤੇ ਮੁਕਤੀ ਬਾਹਿਨੀ ਨੂੰ ਆਰਗੇਨਾਈਜ਼ ਕਰਨ ਵਾਲਾ ਕੌਣ ਸੀ? ਮੁਕਤੀ ਬਾਹਿਨੀ ਸਾਰੀ ਦੀ ਸਾਰੀ ਆਰਗੇਨਾਈਜ਼ ਕੀਤੀ ਗਈ ਸੀ ਜਨਰਲ ਸ਼ਵੇਕ ਸਿੰਘ ਹੁਣਾਂ ਦੇ ਵੱਲੋਂ। ਔਰ ਜਨਰਲ ਸ਼ਵੇਕ ਸਿੰਘ ਹੁਣਾਂ ਦਾ ਫਿਰ ਕੀ ਹਾਲਾਤ ਹੋਏ ਨੇ, ਜਿਹੜੇ ਕਿ ਉਹ ਜਰਨੈਲ ਨੇ ਜਿਨ੍ਹਾਂ ਦੀ ਛਾਤੀ ਦੇ ਉੱਤੇ ਅਤ ਵਿਸ਼ਿਸ਼ਟ ਸੇਵਾ ਪਦਕ, ਪਰਮ ਵਿਸ਼ਿਸ਼ਟ ਸੇਵਾ ਪਦਕ, ਇਹ 2 ਪਦਕ ਨੇ, 2 ਗੈਲੈਂਟਰੀ ਜਿਹੜੇ ਅਵਾਰਡ ਨੇ, ਉਹ ਉਹਨਾਂ ਦੀ ਛਾਤੀ ਦੇ ਉੱਤੇ ਡੈਕੋਰੇਟਡ ਸਨ। ਉਹਨਾਂ ਦੀ ਛਾਤੀ ਜਿਹੜੀ ਸੀਗੀ ਇਹਨਾਂ ਅਵਾਰਡ ਦੇ ਨਾਲ ਸਜਾਈ ਹੋਈ ਸੀ, ਪਰ ਫਿਰ ਵੀ ਉਹਨਾਂ ਨੂੰ ਆਪਣੀ ਜੋ ਰਿਟਾਇਰਮੈਂਟ ਤੋਂ ਸਿਰਫ 1 ਦਿਨ ਪਹਿਲਾਂ ਉਹਨਾਂ ਦਾ ਕੋਰਟ ਮਾਰਸ਼ਲ ਕੀਤਾ ਜਾਂਦਾ, ਉਹਨਾਂ ਦੀ ਬੇਇੱਜ਼ਤੀ ਕਰਕੇ ਉਹਨਾਂ ਨੂੰ ਫੌਜ ਦੇ ਵਿੱਚੋਂ ਕੱਢਿਆ ਜਾਂਦਾ। ਸੋ ਅੱਜ ਮੈਂ ਇਹ ਗੱਲ ਕਿਉਂ ਕਰ ਰਿਹਾ, ਕਿਉਂਕਿ ਅੱਜ ਜੋ ਸਾਡੇ ਫੌਜੀ ਨੇ ਉਹਨਾਂ ਦੀ ਇੱਕ ਰਿਮੈਂਬਰੈਂਸ ਡੇ ਹੈ, ਔਰ ਇਸੇ ਰਿਮੈਂਬਰੈਂਸ ਡੇ ਦੇ ਵਿੱਚ ਅਸੀਂ ਧਰਮੀ ਫੌਜੀਆਂ ਦੀ ਗੱਲ ਕਰਦੇ ਹਾਂ। ਉਹ ਧਰਮੀ ਫੌਜੀ ਜਿਹੜੇ ਕਿ 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਤੇ ਬੈਰਕਾਂ ਛੱਡ ਕੇ ਗਏ ਸਨ, ਕਿਉਂਕਿ ਉਹਨਾਂ ਦੇ ਮੁਤਾਬਕ ਜਦੋਂ ਤੁਸੀਂ ਉਹਨਾਂ ਦੀ ਇੰਟਰਵਿਊ ਸੁਣਦੇ ਆ, ਜਦੋਂ ਤੁਸੀਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਹੋ ਤੇ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਸਾਨੂੰ ਇੱਕ ਫੌਜ ਦੇ ਵਿੱਚ ਸਹੁੰ ਖਿਲਾਈ ਜਾਂਦੀ ਆ ਕਿ ਪਹਿਲਾਂ ਤੁਸੀਂ ਆਪਣੇ ਧਰਮ ਦੀ ਰਾਖੀ ਕਰਨੀ ਆ ਔਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਦੇਸ਼ ਆ ਉਹ ਆਉਂਦਾ। ਔਰ ਉਸੇ ਸਹੁੰ ਨੂੰ ਮੁੱਖ ਰੱਖਦੇ ਹੋਏ ਵੱਖਰੀਆਂ ਜਗ੍ਹਾ ਦੇ ਵਿੱਚੋਂ, ਚਾਹੇ ਉਹ ਰਾਜਸਥਾਨ ਸੀ, ਚਾਹੇ ਉਹ ਕਲਕੱਤੇ ਵਾਲੀ ਸਾਈਡ ਤੇ ਬੰਗਾਲ ਦੇ ਵਾਲੇ ਪਾਸਿਓਂ ਸੀਗੀ, ਜਿੰਨੇ ਵੀ ਸਾਡੇ ਸਿੱਖ ਸਨ, ਚਾਹੇ ਰਾਮਗੜ੍ਹ ਦੇ ਵਿੱਚ ਸਨ, ਉਹਨਾਂ ਨੇ ਇੱਕ ਵਿਦਰੋਹ ਕੀਤਾ ਔਰ ਇਸ ਚੀਜ਼ ਨੂੰ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਜਿਹੜੀ ਇੱਕ ਹਕੂਮਤ ਆ ਉਹਨਾਂ ਦੇ ਜੋ ਮੱਕੇ ਨੇ ਜਾਂ ਉਹਨਾਂ ਦੀ ਉਹ ਜਗ੍ਹਾ ਜਿਹੜੀ ਉਹ ਆਪਣੇ ਦਿਲ ਤੋਂ ਵੀ, ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰੀ ਸਮਝਦੇ ਨੇ, ਉਹਨਾਂ ਦੇ ਉੱਤੇ ਕੋਈ ਹਮਲਾ ਕਰੇ। ਔਰ ਇਹ ਗੱਲਾਂ ਜਿਹੜੀਆਂ ਕਿ ਉਹ ਹਮਲੇ ਦੀ ਗੱਲ ਹੈਗੀ ਆ, ਉਸ ਹਮਲੇ ਨੂੰ ਭਾਵੇਂ ਕਿ ਉਹਨਾਂ ਫੌਜੀਆਂ ਨੂੰ ਇਕੱਠੇ ਕਰਕੇ ਇਹ ਦਰਬਾਰ ਸਾਹਿਬ ਦੀਆਂ ਮੂਵੀਜ਼ ਵੀ ਦਿਖਾਈਆਂ ਗਈਆਂ ਕਿ ਨਹੀਂ, ਦਰਬਾਰ ਸਾਹਿਬ ਦੇ ਵਿੱਚ ਕੀਰਤਨ ਵੀ ਚੱਲ ਰਿਹਾ, ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਇਹੋ ਜਿਹੀ ਫੌਜ ਦਾ ਕੋਈ ਹਮਲਾ ਨਹੀਂ ਹੋਇਆ। ਔਰ ਉਹਨਾਂ ਦੇ ਜਦੋਂ ਹਥਿਆਰ ਉਹ ਸੁੱਟ ਦਿੰਦੇ ਨੇ ਜਾਂ ਉਹ ਆਪਣੇ ਫੜਾ ਦਿੰਦੇ ਨੇ ਤੇ ਉਹਨਾਂ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਔਰ ਗ੍ਰਿਫਤਾਰੀ ਤੋਂ ਬਾਅਦ ਕੀ ਹੁੰਦਾ? ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਵੱਖਰੀਆਂ ਜੇਲ੍ਹਾਂ ਦੇ ਵਿੱਚ 3 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀਆਂ ਉਹਨਾਂ ਨੂੰ ਸਜ਼ਾਵਾਂ ਹੁੰਦੀਆਂ ਨੇ। ਹੁਣ ਫਿਰ ਇੱਕ ਵਾਰ ਕੰਪੈਰੀਜ਼ਨ ਫੇਰ ਹੋ ਜਾਂਦਾ ਕਿ ਇੱਕ ਪਾਸੇ ਉਹ ਜਿਹੜੇ ਫੌਜੀ ਸਨ, ਜਿਹੜੇ ਜ਼ਖਮੀ ਸਨ, ਉਹਨਾਂ ਨੂੰ ਰਾਇਲ ਪੈਵਿਲੀਅਨ ਦੇ ਵਿੱਚ, ਜਿਹੜਾ ਕਿ ਰਾਇਲ ਪੈਲੇਸ ਦੇ ਵਿੱਚ ਇੱਕ ਜਗ੍ਹਾ ਸੀਗੀ, ਉਹਦੇ ਵਿੱਚ ਸਪੈਸ਼ਲ ਹਸਪੀਟਲ ਬਣਾ ਕੇ ਉਹਨਾਂ ਦੀ ਸੇਵਾ ਕੀਤੀ ਗਈ, ਭਾਵੇਂ ਕਿ ਉਹ ਪਰਦੇਸੀ ਫੌਜੀ ਸਨ, ਭਾਵੇਂ ਕਿ ਉਹ ਬ੍ਰਿਟਿਸ਼ ਫੌਜੀ ਨਹੀਂ ਵੀ ਸਨ, ਉਹ ਬਾਹਰਲੇ ਮੁਲਕਾਂ ਤੋਂ ਮੰਗਾਏ ਹੋਏ ਫੌਜੀ ਸਨ। ਔਰ ਇੱਕ ਪਾਸੇ ਸਾਡੇ ਆਪਣੇ ਫੌਜੀ ਜਿਨ੍ਹਾਂ ਦੇ ਕੋਰਟ ਮਾਰਸ਼ਲ ਕੀਤੇ ਗਏ ਧਰਮੀ ਫੌਜੀਆਂ ਦੇ ਨਾਂ ਦੇ ਨਾਲ, ਉਹਨਾਂ ਨੂੰ ਅਸੀਂ ਅੱਜ ਯਾਦ ਕਰਦੇ ਹਾਂ। ਔਰ ਅਸੀਂ ਸਿਰਫ ਯਾਦ ਕਰਦੇ ਹਾਂ ਔਰ ਉਹ ਤੋਂ ਵੱਧ ਜਿਹੜਾ ਹੈਗਾ ਕਿ ਮੇਰਾ ਵੀ ਖਿਆਲ ਹੈ ਕਿ ਸਿੱਖ ਕੌਮ ਦੇ ਜਿਹੜੇ ਲੀਡਰ ਨੇ, ਸਿੱਖ ਕੌਮ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ, ਆਰਗੇਨਾਈਜੇਸ਼ਨਸ ਨੇ, ਉਹਨਾਂ ਦੇ ਵੱਲੋਂ ਕੋਈ ਬਹੁਤ ਜ਼ਿਆਦਾ ਉਹਨਾਂ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਦੇ ਮੁਤਾਬਕ। ਪਰ ਨਾਲ ਦੀ ਨਾਲ ਇੱਕ ਗੱਲ ਮੈਂ ਹੋਰ ਵੀ ਕਹਿਣਾ ਚਾਹੁੰਦਾ ਕਿ ਕਿਉਂਕਿ ਜੋ ਸਿੱਖ ਸੰਘਰਸ਼ਸ਼ੀਲ ਜਥੇਬੰਦੀਆਂ ਨੇ, ਉਹਨਾਂ ਕੋਲ ਨਾ ਤਾਂ ਇੰਨੇ ਰਿਸੋਰਸਿਸ ਨੇ ਔਰ ਨਾ ਹੀ ਉਹਨਾਂ ਦੇ ਕੋਲ ਇੰਨੀ ਅਪਰੋਚ ਹੈਗੀ ਆ ਕਿ ਉਹ ਸਾਰੇ ਦੇ ਸਾਰੇ ਧਰਮੀ ਫੌਜੀਆਂ ਦੀ ਗੱਲਬਾਤ ਜਾਂ ਉਹਨਾਂ ਦੀ ਕੋਈ ਜ਼ਿੰਮੇਵਾਰੀ ਚੱਕ ਸਕਣ, ਜਾਂ ਦਿੱਲੀ ਦੇ ਵਿੱਚ ਜੋ ਕਤਲੇਆਮ ਹੋਇਆ ਜਾਂ ਜੋ ਜੁਝਾਰੂ ਸਿੰਘ ਮਾਰੇ ਗਏ ਨੇ, ਸ਼ਹੀਦ ਹੋਏ ਨੇ, ਉਸ ਪੂਰੇ ਦੇ ਪੂਰੇ ਇੱਕ ਇੰਸਰਜੈਂਸੀ ਪੀਰੀਅਡ ਦੇ ਵਿੱਚ ਉਹਨਾਂ ਨੂੰ ਆਪਣੇ ਰਿਸੋਰਸਿਸ ਦੇ ਨਾਲ ਇੰਨਾ ਕੁਛ ਕਰ ਸਕਦੇ ਹੁਣ। ਪਰ ਸਾਡੇ ਲਈ ਜਿਹੜੀ ਸਿੱਖ ਕੌਮ ਦੇ ਲਈ ਸੋਚਣ ਦੀ ਇੱਕ ਗੱਲ ਹੈ ਕਿ ਅਸੀਂ ਕਿਸ ਤਰੀਕੇ ਨਾਲ ਆਰਗੇਨਾਈਜ਼ ਹੋਣਾ। ਔਰ ਆਰਗੇਨਾਈਜ਼ ਹੋਣ ਤੋਂ ਵੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਇਹ ਫੀਲ ਕਰਨਾ ਪਏਗਾ ਕਿ ਅਸੀਂ ਗੁਲਾਮ ਹੈ ਔਰ ਗੁਲਾਮਾਂ ਦੇ ਨਾਲ ਕਿਹੋ ਜਿਹੀਆਂ
ਜਿਹੜੀਆਂ ਕਿਹੋ ਜਿਹੇ ਉਹਨਾਂ ਦੇ ਨਾਲ ਵਰਤਾਅ ਕੀਤੇ ਜਾਂਦੇ ਨੇ, ਹਿਸਟਰੀ ਦੇ ਇਹਨਾਂ ਪੰਨਿਆਂ ਦੇ ਵਿੱਚੋਂ ਸਾਨੂੰ ਥੋੜੀ ਜਿਹੀ ਝਲਕ ਜ਼ਰੂਰ ਮਹਿਸੂਸ ਹੁੰਦੀ ਹੈ ਜੀ। ਜੀ ਬਿਲਕੁਲ ਹਰਪ੍ਰੀਤ ਜੀ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਿੱਖਾਂ ਦੀ ਅਹਿਮੀਅਤ ਵਰਲਡ ਵਾਰ 1 ਵਰਲਡ ਵਾਰ 2 ਥਰੂ ਆਰ ਦਾ ਏਜਿਸ ਦੱਸੀ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਲੈਪ ਡੇ ਬਾਰੇ ਵੀ ਵੇਰਵੇ ਦੇ ਨਾਲ ਦੱਸਿਆ। ਤੁਹਾਡੇ ਲਈ ਬਹੁਤ ਸਾਰੇ ਸਾਡੇ ਕੋਲ ਹੋਰ ਵੀ ਸਵਾਲ ਸੀਗੇ, ਪਰ ਸਾਡਾ ਵਕਤ ਸਮਾਪਤੀ ਵੱਲ ਜਾ ਰਹੇ, ਇਸ ਲਈ ਸਾਨੂੰ ਅਸੀਂ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ, ਫਿਰ ਤੋਂ ਸਵਾਲਾਂ ਦੇ ਜਵਾਬ ਲਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਔਰ TV 84 ਦੇ ਉੱਤੇ ਜਿੰਨੇ ਵੀ ਸਰੋਤੇ ਜਾਂ ਜਿੰਨੇ ਵੀ ਵਿਊਅਰਸ ਨੇ ਉਹ ਦੇਖਦੇ ਪਏ ਨੇ, ਸੁਣਦੇ ਪਏ ਨੇ ਪ੍ਰੋਗਰਾਮ ਨੂੰ, ਮੇਰੀ ਬੇਨਤੀ ਵੀ ਹੈ ਕਿ ਉਹ ਵੱਧ ਤੋਂ ਵੱਧ ਕਲਿੱਕ ਕਰਿਆ ਕਰਨ TV84.tv ਨੂੰ, ਔਰ ਜ਼ਿਆਦਾ ਤੋਂ ਜ਼ਿਆਦਾ ਇਸ TV ਚੈਨਲ ਨੂੰ ਮਕਬੂਲ ਕਰਨ। ਇੰਨੀਆਂ ਕੁ ਜੋ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਸ, ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।